ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 4 ਤਰੀਕ ਆ ਤੇ ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ, ਟੋਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਬਚਨ ਸਿੰਘ ਨਾਗਰਾ, ਸੈਕਰਾਮੈਂਟੋ, ਕੁਲਵਿੰਦਰ ਸਿੰਘ, ਜਸਪਾਲ ਕੌਰ ਜੋਹਲ, ਸਤਨਾਮ ਸਿੰਘ ਤਾਤਲਾ, ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਛਪਾਲ ਕੌਰ ਜੋਹਲ, ਐਂਟੀਲੋਪ, ਜਸਵਿੰਦਰ ਸਿੰਘ ਨਾਗਰਾ, ਰੋਜ਼ਵਿਲ, ਅਵਤਾਰ ਸਿੰਘ ਮੰਜ਼ਲ, ਕਲੋਵਿਸ, ਜੋਗਾ ਸਿੰਘ ਪੁਰੇਵਾਲ, ਔਰੇਂਜਵਿਲ, ਸਰਬਜੀਤ ਸਿੰਘ ਧੂਤ, ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ, ਫਰੈਜ਼ਨੋ, ਪਰਮਜੀਤ ਸਿੰਘ ਦਾਖਾ, ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਅੱਜ ਸੁਪਰੀਮ ਕੋਰਟ ਨੇ ਬੜਾ ਤਕੜਾ ਜਿਹੜਾ ਡਿਸੀਜਨ ਲਿਆ ਹੈਗਾ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ। ਸਰੋਤਿਆਂ ਨੂੰ ਯਾਦ ਹੋਊਗਾ ਪ੍ਰੋਪੋਜੀਸ਼ਨ 50 ਇੱਥੇ ਪਾਸ ਹੋਈ ਸੀ, ਮੈਜੋਰਟੀ ਦੇ ਨਾਲ ਪਾਸ ਹੋ ਗਈ, ਜਿਹਦੇ ਮੁਤਾਬਕ ਰੀਡਿਸਟ੍ਰਿਕਟਿੰਗ ਹੋਈ ਹੈਗੀ ਆ ਤੇ ਉਹ ਤੋਂ ਬਾਅਦ ਰਿਪਬਲਿਕਨ ਜੋ ਆ ਉਹ ਸੁਪਰੀਮ ਕੋਰਟ ਤੱਕ ਚਲੇ ਗਏ ਵੀ ਨਹੀਂ, ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਇਹਦੇ ਨਾਲ 5 ਸੀਟਾਂ ਰਿਪਬਲਿਕਨਸ ਕੋਲੋਂ ਕੈਲੀਫੋਰਨੀਆ 'ਚ ਜਿਹੜੀਆਂ US ਕਾਂਗਰਸ ਦੀਆਂ ਉਹ ਖੁੱਸ ਸਕਦੀਆਂ ਹੈਗੀਆਂ। ਸੋ ਅੱਜ US ਦੀ ਸੁਪਰੀਮ ਕੋਰਟ ਨੇ ਇਹ ਕਿਹਾ ਵੀ ਕੈਲੀਫੋਰਨੀਆ ਜੋ ਨਵਾਂ ਡੈਮੋਕ੍ਰੈਟਿਕਲੀ ਫਰੈਂਡਲੀ ਜਿਹੜਾ ਕਾਂਗਰੈਸ਼ਨਲ ਮੈਪ ਆ ਉਸ ਨੂੰ ਜਿਹੜਾ ਉਹ ਉਸੇ ਤਰ੍ਹਾਂ ਯੂਜ਼ ਕਰ ਸਕਦੇ ਆ ਤੇ ਉਦਾਂ ਹੀ ਰਹੇਗਾ ਕਿਉਂਕਿ ਇਲੈਕਸ਼ਨ ਦੇ ਥਰੂ ਹੋਇਆ ਸੀ। ਐਮਰਜੈਂਸੀ ਅਪੀਲ ਰਿਪਬਲਿਕਨਸ ਵੱਲੋਂ ਕੀਤੀ ਗਈ ਸੀ ਵੀ ਇਹ ਰੋਂਗ ਆ, ਹਾਲਾਂਕਿ ਇਹਨੇ ਟੈਕਸਸ ਦੇ ਵਿੱਚ ਸੇਮ ਕੁਛ ਕੀਤਾ ਸੀਗਾ। ਕੈਲੀਫੋਰਨੀਆ ਨੇ ਆਪਣਾ ਜਿਹੜੇ ਨਵੇਂ ਮੈਪ ਆ ਉਹ ਰੀਡਰਾ ਕੀਤੇ ਹੈਗੇ ਆ। 5 ਦੇ ਕਰੀਬ ਜਿਹੜੀਆਂ GOP ਜਿਹੜੀਆਂ ਜਾਣੀ ਕਿ ਰਿਪਬਲਿਕਨ ਹੈਲਡ ਸੀਟਸ ਹੈਗੀਆਂ ਆ ਉਹਨਾਂ ਦੇ ਉੱਤੇ ਇਹਦਾ ਅਸਰ ਜਿਹੜਾ ਕਾਫੀ ਵੱਡਾ ਪਊਗਾ। ਇਹ ਕੀਤਾ ਉਸ ਟਾਈਮ ਤੇ ਸੀ ਜਦੋਂ ਟੈਕਸਸ ਨੇ ਰਿਪਬਲਿਕਨਸ ਨੂੰ ਬੈਨੀਫਿਟ ਕਰਨ ਦੇ ਲਈ ਉੱਥੇ ਰੀਡਿਸਟ੍ਰਿਕਟਿੰਗ ਕੀਤੀ ਸੀਗੀ। ਫੈਡਰਲ ਕੋਰਟਸ ਜਿਹਦੇ ਵਿੱਚ ਸੁਪਰੀਮ ਕੋਰਟ ਉਹਨਾਂ ਨੇ ਇਹ ਕਿਹਾ ਵੀ ਅਸੀਂ ਇਦਾਂ ਦੇ ਕੇਸਾਂ ਦੇ ਵਿੱਚ ਇਨਵੋਲਵ ਨਹੀਂ ਹੁੰਦੇ, ਖਾਸ ਕਰਕੇ ਪਾਰਟੀਸ਼ਨ ਜੈਰੀਮੈਂਡਰ ਦੇ ਵਿੱਚ। ਪਰ ਸਟੇਟ ਰਿਪਬਲਿਕਨਸ ਨੇ ਫਿਰ ਆਰਗੂਮੈਂਟ ਦਿੱਤੀ ਸੀ ਵੀ ਇਹ ਰੋਂਗ ਹੈਗਾ, ਇਸ ਨੂੰ ਕਰਨਾ ਚਾਹੀਦਾ। ਸੈਂਟਰਲ ਵੈਲੀ ਦੇ ਵਿੱਚ ਖਾਸ ਕਰਕੇ ਜਿਹੜੀ ਰੀਡਿਸਟ੍ਰਿਕਟਿੰਗ ਹੋਈ ਹੈਗੀ ਆ ਕੁਝ ਏਰੀਆਜ਼ ਦੀ। ਸੋ ਕਹਿੰਦੇ ਵੀ 13 ਜਿਹੜਾ ਕਾਂਗਰੈਸ਼ਨਲ ਡਿਸਟ੍ਰਿਕਟ ਹੈਗਾ ਉਹਦੇ ਉੱਤੇ ਜਿਹੜਾ ਕਾਫੀ ਵੱਡਾ ਅਸਰ ਪਊਗਾ। ਸੋ ਸੁਪਰੀਮ ਕੋਰਟ ਨੇ ਇਹ ਉਹਨਾਂ ਦਾ ਜਿਹੜਾ ਸੀਗਾ ਕੇਸ ਸੀ ਉਸ ਨੂੰ ਰਿਜੈਕਟ ਕਰ ਦਿੱਤਾ ਹੈਗਾ ਆ, ਜਿਹਦੇ ਵਿੱਚ ਸਿਵਲ ਰਾਈਟਸ ਤੇ ਹੋਰ ਗਰੁੱਪਸ ਨੇ ਚੈਲੰਜ ਕੀਤਾ ਸੀ ਟੈਕਸਸ ਦਾ ਮੈਪ ਵੀ ਦਸੰਬਰ ਮਹੀਨੇ ਦੇ ਵਿੱਚ। ਸੋ ਸੁਪਰੀਮ ਕੋਰਟ ਨੇ ਕਿਹਾ ਵੀ ਨਹੀਂ, ਜੋ ਕੈਲੀਫੋਰਨੀਆ ਵਾਲੇ ਆ ਉਹ ਜੋ ਇਹਨਾਂ ਨੇ ਨਵੇਂ ਮੈਪ ਅਡਾਪਟ ਕੀਤੇ ਹੈਗੇ ਆ ਪ੍ਰੋਪੋਜੀਸ਼ਨ 50 ਵੋਟਿੰਗ ਤੋਂ ਬਾਅਦ, ਸੋ ਉਸੇ ਤਰ੍ਹਾਂ ਉਹ ਰੱਖਣਗੇ। ਜਸਟਿਸ ਸੈਮੂਅਲ ਲੀਟੋ ਜੋ ਕੋਰਟ ਦੇ ਕੰਜ਼ਰਵੇਟਿਵ ਵਿੰਗ ਦੇ ਮੈਂਬਰ ਹੈਗੇ ਆ, ਉਹਨਾਂ ਨੇ ਜਿਹੜਾ ਇਹਦੀ ਜਿਹੜੀ ਡਿਸੀਜਨ ਆ ਉਹ ਲਿਖਿਆ ਹੈਗਾ ਜੀ। ਅਗਲੀ ਜਿਹੜੀ ਖਬਰ ਆ ਉਹ ਅਮਰੀਕਾ ਤੋਂ ਆ ਰਹੀ ਹੈ। ਅਮਰੀਕਾ ਦੇ ਵਿੱਚ ਇੱਕ ਭਾਰਤੀ ਨਾਗਰਿਕ ਜਿਹੜਾ ਉਹ ਟਰੈਵਲ ਕਰ ਰਿਹਾ ਸੀ, 에ਅਰ ਟਰੈਵਲ ਕਰ ਰਿਹਾ ਸੀ ਤੇ ਉਹਨੇ ਨਾਲ ਦੇ ਜਿਹੜੀ ਸਹਿ ਯਾਤਰੀ ਸੀ ਉਹਦੇ ਨਾਲ ਜਿਹੜੀ ਕਥਿਤ ਤੌਰ ਤੇ ਛੇੜਛਾੜ ਕੀਤੀ। ਇੰਨਾ ਹੀ ਨਹੀਂ, ਆਪ ਉਹ ਜਿਹੜਾ ਇੱਕ ਤਰੀਕੇ ਦੇ ਨਾਲ ਨੀਂਦ ਦੇ ਵਿੱਚ ਹੋਣ ਦਾ ਪ੍ਰਟੈਂਡ ਕਰਕੇ ਤੇ ਉਹ ਜਿਹੜੀ ਸਹਿ ਯਾਤਰੀ ਸੀ ਉਹਦੇ ਨਾਲ ਲਗਾਤਾਰ ਛੇੜਛਾੜ ਕਰਦਾ ਰਿਹਾ। ਹੁਣ ਇਸ ਮਾਮਲੇ ਦੇ ਵਿੱਚ ਜਹਾਜ਼ ਦੇ ਵਿੱਚ ਜਿਨਸੀ ਸ਼ੋਸ਼ਣ ਅਤੇ ਹਮਲੇ ਦੇ ਦੋਸ਼ਾਂ ਦੇ ਹੇਠ ਇਸ ਭਾਰਤੀ ਨਾਗਰਿਕ ਨੂੰ ਦੋਸ਼ੀ ਕਰਾਰ ਦਿੱਤਾ ਗਿਆ। 38 ਸਾਲਾ ਵਰਨ ਅਰੋੜਾ ਜਿਹੜਾ ਬਿਨਾਂ ਕਿਸੇ ਕਾਨੂੰਨੀ ਦਸਤਾਵੇਜ਼ ਦੇ ਅਮਰੀਕਾ ਦੇ ਵਿੱਚ ਰਹਿ ਰਿਹਾ,
ਉਸ ਨੂੰ ਹੁਣ ਮਈ ਦੇ ਵਿੱਚ ਜਿਹੜੀ ਸੁਣਵਾਈ ਹੋਣੀ ਹੈ ਉਹਦੇ ਵਿੱਚ 2 ਸਾਲ ਤੱਕ ਦੀ ਕੈਦ ਵੀ ਹੋ ਸਕਦੀ ਹੈ। ਅਦਾਲਤੀ ਰਿਕਾਰਡ ਤੇ ਮੁਕੱਦਮੇ ਦੇ ਦੌਰਾਨ ਜਿਹੜੇ ਸਬੂਤ ਪੇਸ਼ ਕੀਤੇ ਗਏ ਉਹਨਾਂ ਦੇ ਮੁਤਾਬਕ ਇਹ ਅਗਸਤ 2024 ਦੀ ਗੱਲ ਆ, ਜਦੋਂ ਰੋਡ ਆਈਲੈਂਡ ਕੌਮਾਂਤਰੀ ਹਵਾਈ ਅੱਡੇ ਤੋਂ ਰੋਨਾਲਡ ਰੀਗਨ ਵਾਸ਼ਿੰਗਟਨ ਨੈਸ਼ਨਲ ਹਵਾਈ ਅੱਡੇ ਨੂੰ ਇੱਕ ਉਡਾਣ ਜਾ ਰਹੀ ਸੀ ਤੇ ਉਤਰਨ ਸਮੇਂ ਇਹ ਜਿਹੜੀ ਘਟਨਾ ਵਾਪਰੀ ਹੈ। ਜਦੋਂ ਔਰਤ ਯਾਤਰੀ ਜਿਹੜੀ ਸਹਿ ਯਾਤਰੀ ਸੀ ਨਾਲ ਉਹ ਨੀਂਦ ਤੋਂ ਜਾਗੀ ਤਾਂ ਉਹਨੇ ਦੇਖਿਆ ਵੀ ਅਰੋੜਾ ਉਸ ਨੂੰ ਗਲਤ ਤਰੀਕੇ ਨਾਲ ਛੂਹ ਰਿਹਾ ਸੀਗਾ, ਹਾਲਾਂਕਿ ਉਹਨੇ ਸਲੀਪ ਮਾਸਕ ਪਹਿਨਿਆ ਹੋਇਆ ਸੀਗਾ ਅਤੇ ਸੌਣ ਦਾ ਨਾਟਕ ਕਰ ਰਿਹਾ ਸੀ। ਬਾਅਦ ਦੇ ਵਿੱਚ ਉਸ ਔਰਤ ਨੇ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਹ ਰੁਕਿਆ ਨਹੀਂ ਤੇ ਫਿਰ ਮਾਮਲਾ ਜਿਹੜਾ ਉਹ ਦਰਜ ਹੋ ਗਿਆ। ਹੁਣ 38 ਸਾਲਾ ਵਰਨ ਅਰੋੜਾ ਜਦੋਂ ਮਈ ਦੇ ਵਿੱਚ ਇਸ ਨੂੰ ਜਿਹੜੀ ਸਜ਼ਾ ਸੁਣਾਈ ਜਾਣੀ ਆ ਤੇ ਇਸ ਨੂੰ 2 ਸਾਲ ਤੱਕ ਦੀ ਜਿਹੜੀ ਕੈਦ ਆ ਉਹ ਹੋ ਸਕਦੀ ਆ। ਫਿਰ ਆਪਾਂ ਕਈ ਵਾਰੀ ਕਹਿ ਦਿੰਦੇ ਆ ਹੁਣ ਇਹ ਬੰਦਾ ਬਿਨਾਂ ਕਿਸੇ ਕਾਨੂੰਨੀ ਦਸਤਾਵੇਜ਼ ਦੇ, ਹਾਲਾਂਕਿ ਭਾਵੇਂ ਬੰਦਾ ਸਿਟੀਜ਼ਨ ਵੀ ਹੈ ਪਰ ਉਸ ਨੂੰ ਇਸ ਤਰੀਕੇ ਦੀ ਜਿਹੜੀ ਹਰਕਤ ਆ ਉਹ ਨਹੀਂ ਕਰਨੀ ਚਾਹੀਦੀ। ਤੇ ਜਦੋਂ ਫਿਰ ਕੋਈ ਬੰਦਾ ਜਿਹੜਾ ਦਸਤਾਵੇਜ਼ਾਂ ਤੋਂ ਬਿਨਾਂ ਤੇ ਉਹ ਹਰਕਤ ਕਰਦਾ ਤੇ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਆ ਜਾਂਦਾ, ਫਿਰ ਉਹ ਜਿਹੜੇ ਦੂਜੇ ਪਾਸੇ ਪੋਲਿਟਿਕਸ ਕਰਨ ਵਾਲੀ ਧਿਰ ਆ ਉਹਨਾਂ ਨੂੰ ਇੱਕ ਹਵਾਲਾ ਹੋਰ ਮਿਲ ਜਾਂਦਾ। ਜੀ ਅਗਲੀ ਖਬਰ ਵੱਲ ਚੱਲੀਏ। ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੁਣੀ ਕਹਿੰਦੇ ਪਏ ਜਿਹੜਾ ਅਮਰੀਕਾ ਦੀ ਲਗਭਗ 50 ਸਾਲਾਂ ਤੋਂ ਜੋ ਇਰਾਨ ਦੇ ਨਾਲ ਕਨਫਲਿਕਟ ਚੱਲ ਰਿਹਾ ਉਹਨੂੰ ਖਤਮ ਕਰਨਾ ਚਾਹੁੰਦੇ ਹੈਗੇ ਆ। ਜੀ ਸੋ ਉਹਨਾਂ ਨੇ ਇੱਕ ਬਹੁਤ ਵੱਡਾ ਜਿਹੜਾ ਸਮੁੰਦਰੀ ਜਹਾਜ਼ ਬੇੜਾ ਹੈਗਾ ਆ ਉਹ ਵੀ ਲਾਗੇ ਭੇਜ ਦਿੱਤਾ ਆ ਅਰੇਬੀਅਨ ਸੀ ਦੇ ਵਿੱਚ, ਤੇ ਵਾਰਸ਼ਿਪਸ ਜੋ ਆ ਉਹ ਪਰਸ਼ੀਅਨ ਗੁਲਫ ਦੇ ਵਿੱਚ ਪਹੁੰਚੇ ਹੋਏ ਆ ਤੇ ਇੱਕ ਪਾਸੇ ਪੂਰੀ ਧਮਕੀ ਵੀ ਦੇ ਰਿਹਾ ਤੇ ਪਰ ਦੂਜੇ ਪਾਸੇ ਜੋ ਅਰਬ ਲੀਡਰਸ ਆ ਉਹ ਲੌਬੀ ਕਰ ਰਹੇ ਆ ਵਾਈਟ ਹਾਊਸ ਨੂੰ ਕਿ ਯੂਐਸ ਤੇ ਇਰਾਨ ਦੀ ਬੈਠ ਕੇ ਗੱਲਬਾਤ ਹੋਣੀ ਚਾਹੀਦੀ ਆ, ਕਿਉਂਕਿ ਇਰਾਨ ਵਾਲੇ ਵੀ ਕਹਿ ਰਹੇ ਵੀ ਜੇ ਸਾਡੇ ਤੇ ਅਟੈਕ ਕੀਤਾ ਤੇ ਅਸੀਂ ਜਿਹੜੇ ਤੁਹਾਡੇ ਬੇਸ ਹੈਗੇ ਆ ਬਾਕੀ ਮੁਲਕਾਂ ਦੇ ਵਿੱਚ ਉਹਨਾਂ ਦੇ ਉੱਤੇ ਅਟੈਕ ਕਰਾਂਗੇ। ਸੋ ਓਮਾਨ ਦੇ ਵਿੱਚ ਜੋ ਆ ਇਹ ਗੱਲਬਾਤ ਹੋਈ ਹੈਗੀ ਆ ਹੋਣੀ ਹੈਗੀ ਆ। ਇਰਾਨ ਨੇ ਕਿਹਾ ਵੀ ਯੂਐਸ ਨੇ ਪਹਿਲਾਂ ਇਹ ਜੋ ਵੀ ਉਹਨਾਂ ਦੀ ਗੱਲਬਾਤ ਹੋਈ ਸੀ ਉਸ ਨੂੰ ਰਿਜੈਕਟ ਕੀਤਾ ਸੀ, ਚੇਂਜਸ ਕੀਤੀਆਂ ਸੀਗੀਆਂ। ਜੋ ਉਹਨਾਂ ਨੇ ਇਸਤਾਨਬੁਲ ਚ ਮਿਲਣਾ ਸੀ ਉੱਥੇ ਮੀਟਿੰਗ ਹੋਣੀ ਸੀ, ਹੁਣ ਉਹ ਮੀਟਿੰਗ ਜੋ ਆ ਓਮਾਨ ਦੇ ਵਿੱਚ ਹੋਊਗੀ। ਸੋ ਮਿਡਲ ਈਸਟ ਦੇ ਕਾਫੀ ਮੁਲਕ ਵਾਈਟ ਹਾਊਸ ਦੇ ਨਾਲ ਗੱਲ ਕਰਕੇ 9 ਮੁਲਕ ਦੱਸੇ ਆ ਇਹਦੇ ਵਿੱਚ। ਉਹ ਚਾਹੁੰਦੇ ਆ ਵੀ ਇਰਾਨ ਦੇ ਨਾਲ ਜੋ ਲੜਾਈ ਚੱਲ ਰਹੀ ਹੈਗੀ ਆ ਅਮਰੀਕਾ ਦੀ ਕੋਲ ਵਾਰੀ ਆਪਾਂ ਕਹਿ ਸਕਦੇ ਆ ਉਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਨਜਿੱਠਿਆ ਜਾਵੇ, ਕਿਉਂਕਿ ਨਹੀਂ ਤਾਂ ਕਿਉਂਕਿ ਇਰਾਨ ਦੇ ਆਲੇ ਦੁਆਲੇ ਆ ਸਾਰੇ ਮੁਲਕ, ਉਹਨਾਂ ਦੇ ਉੱਤੇ ਵੱਡਾ ਅਸਰ ਪੈ ਸਕਦਾ ਹੈਗਾ। ਇਰਾਨੀਅਨ ਫੋਰਨ ਮਿਨਿਸਟਰ ਅਵਾਸ ਅਰਾਗਚੀ ਨੇ ਕਨਫਰਮ ਕੀਤਾ ਆ ਵੀ ਮਸਕਟ ਦੇ ਵਿੱਚ ਜੋ ਆ ਸ਼ੁੱਕਰਵਾਰ ਨੂੰ 10 ਵਜੇ ਮੀਟਿੰਗ ਹੋਣ ਜਾ ਰਹੀ ਹੈਗੀ ਆ ਤੇ ਉਹਨਾਂ ਨੇ ਕਿਹਾ ਵੀ ਮੈਂ ਓਮਾਨੀ ਭਰਾ ਜਿਹੜੇ ਆ ਉਹਨਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਇਹ ਸਾਰਾ ਅਰੇਂਜਮੈਂਟ ਕੀਤਾ ਹੈਗਾ। ਸੋ ਯੂਐਸ ਦੇ ਆਫੀਸ਼ੀਅਲਸ ਜੋ ਆ ਉਹ ਉੱਥੇ ਪਹੁੰਚਣਗੇ, ਡਾਇਰੈਕਟ ਯੂਐਸ ਤੇ ਇਰਾਨ ਦੀ ਗੱਲਬਾਤ ਹੋਊਗੀ ਨੰਬਰ 1 ਨਿਊਕਲੀਅਰ ਡੀਲ ਨੂੰ ਲੈ ਕੇ। ਇਸ ਤੋਂ ਬਿਨਾਂ ਇਰਾਨ ਦੇ ਮਿਜ਼ਾਈਲ ਪ੍ਰੋਗਰਾਮ, ਸਪੋਰਟ ਫॉर ਪ੍ਰੌਕਸੀ ਗਰੁੱਪਸ, ਹਿਊਮਨ ਰਾਈਟਸ ਵਾਇਲੇਸ਼ਨ, ਵਾਇਲੈਂਟ ਕ੍ਰੈਕਡਾਊਨ ਔਨ ਪ੍ਰੋਟੈਸਟਰਸ, ਹਜ਼ਾਰਾਂ ਦੀ ਗਿਣਤੀ ਵਿੱਚ ਇਰਾਨ ਵਾਲਿਆਂ ਨੇ ਕਤਲ ਕਰਤੇ ਆਪਣੇ ਜਿਹੜੇ ਲੋਕ ਸੀ ਜੋ ਪ੍ਰੋਟੈਸਟ ਕਰ ਰਹੇ ਸੀ। ਉਹ ਹੁਣ ਪੰਪ 'ਚ ਆ ਕੇ ਉਹਨਾਂ ਨੇ ਪ੍ਰੋਟੈਸਟ ਤਾਂ ਕਰਤੇ, ਵਿਚਾਰਿਆਂ ਦਾ ਬਾਅਦ 'ਚ ਕਿਸੇ ਨੇ ਵੀ ਨਹੀਂ ਪੁੱਛਿਆ ਹੈਗਾ। ਸੋ ਨਿਊਕਲੀਅਰ ਇਸ਼ੂ ਮੇਨ ਇਸ਼ੂ ਅਮਰੀਕਾ ਨੇ ਬਣਾਇਆ ਹੋਇਆ। ਸੋ ਹੁਣ ਇਹ ਦੇਖਦੇ ਆ ਵੀ ਵਾਈਟ ਹਾਊਸ ਦੇ ਜਿਹੜੇ ਇਨਵੋਏ ਹੈਗੇ ਆ ਸਟੀਵ ਵਿਟਕੌਫ, ਉਹ ਇਜ਼ਰਾਈਲ ਵਾਲਿਆਂ ਨਾਲ ਵੀ ਉਹਨਾਂ ਨੇ ਮੀਟਿੰਗ ਕੀਤੀ ਹੈਗੀ ਬੈਂਜਾਮਿਨ ਨੇਤਨਯਾਹੂ ਨਾਲ, ਤੇ ਉਸ ਤੋਂ ਬਾਅਦ ਉਹ ਜੋ ਇਰਾਨ ਦੇ ਜੋ ਲੀਡਰਸ ਹੈਗੇ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਨਗੇ। ਜੀ ਅਗਲੀ ਜਿਹੜੀ ਖਬਰ ਆ ਉਹ ਲਾਸ ਐਂਜਲਸ ਤੋਂ ਆ ਰਹੀ ਹੈ। ਲਾਸ ਐਂਜਲਸ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਪੈਲੀਸੇਡ ਜਿਹੜੀ ਫਾਇਰ ਸੀ ਉਹਨੇ ਖਾਸਾ ਨੁਕਸਾਨ ਕੀਤਾ ਸੀ। ਹੁਣ ਜਿਹੜੀ ਉੱਥੋਂ ਦੀ ਸਿਟੀ ਕਾਉਂਸਲ ਆ ਉਹਨਾਂ ਨੇ ਇੱਕ ਨਵਾਂ ਜਿਹੜਾ ਪਲਾਨ ਆ ਉਹ ਸਾਈਨ ਕੀਤਾ ਤੇ ਉਹਦੇ ਤਹਿਤ ਜਿਹੜੇ ਲੋਕ ਨੇ ਜਿਨ੍ਹਾਂ ਦੇ ਘਰ ਇੱਥੇ ਸੜੇ ਸੀਗੇ, ਜਿਨ੍ਹਾਂ ਦਾ ਨੁਕਸਾਨ ਹੋਇਆ ਪ੍ਰਾਪਰਟੀ ਦੇ ਵਿੱਚ, ਤੇ ਉਹ ਜੇਕਰ ਕੋਈ ਘਰ ਬਣਾਉਣਾ ਚਾਹੁੰਦੇ ਨੇ, ਡੁਪਲੈਕਸਸ ਬਣਾਉਣਾ ਚਾਹੁੰਦੇ ਨੇ, ਕੌਂਡੋਜ਼ ਬਣਾਉਣਾ ਚਾਹੁੰਦੇ ਨੇ ਜਾਂ ਹੋਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਬਣਾਉਣਗੇ ਤਾਂ ਹੁਣ ਉਹਨਾਂ ਨੂੰ ਜਿਹੜਾ ਪੈਲੀਸੇਡ ਫਾਇਰ ਵਿਕਟਮਸ ਨੂੰ ਜਿਹੜਾ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਜਿਹੜਾ ਲਾਇਸੈਂਸ ਲੈਣਾ ਪੈਂਦਾ ਤਾਂ ਉਹਦੇ ਵਿੱਚ ਉਹਨਾਂ ਨੂੰ ਰਿਆਇਤ ਦਿੱਤੀ ਜਾਊਗੀ। ਸੋ ਉੱਥੋਂ ਦੇ ਜਿਹੜੇ ਮੇਅਰ ਨੇ ਕੈਰਨ ਬਾਸ, ਉਹਨਾਂ ਨੇ ਦੱਸਿਆ ਵੀ ਅਸੀਂ ਜਿਹੜੇ ਆ ਉਹਨਾਂ ਨੂੰ ਫਾਈਨੈਂਸ਼ੀਅਲੀ ਰਿਲੀਫ ਦੇਵਾਂਗੇ। ਜਿਹੜੇ ਵੀ ਲੋਕ ਪਲਾਨ ਕਰ ਰਹੇ ਨੇ ਲਗਾਤਾਰ ਆਪਣਾ ਘਰ ਬਣਾਉਣ ਦੇ ਲਈ ਜਾਂ ਨਵੇਂ ਡਿਊਪਲੈਕਸਸ ਬਣਾਉਣ ਦੇ ਲਈ, ਕੌਂਡੋ ਬਣਾਉਣ ਦੇ ਲਈ, ਅਪਾਰਟਮੈਂਟ ਯੂਨਿਟ ਬਣਾਉਣ ਦੇ ਲਈ ਜਾਂ ਕਮਰਸ਼ੀਅਲ ਬਿਲਡਿੰਗ ਜਿਹੜੀਆਂ ਵੀ ਬਣਾਉਣੀਆਂ ਚਾਹੁੰਦੇ ਨੇ, ਤਾਂ ਜਿਹੜੀ ਪਰਮਿਟ ਫੀਸ ਆ ਉਹ ਹੁਣ ਜਿਹੜੀ ਚਾਰਜ ਕੀਤੀ ਜਾਂਦੀ ਹੈ ਡਿਪਾਰਟਮੈਂਟ ਆਫ ਬਿਲਡਿੰਗ ਐਂਡ ਸੇਫਟੀ, ਤਾਂ ਉਹ ਹੁਣ ਰਿਕਵਰੀ ਦੇ ਲਈ ਇਹਨਾਂ ਦੇ ਵਿੱਚ ਜਿਹੜੀ ਆ ਫਾਈਨੈਂਸ਼ੀਅਲੀ ਜਿਹੜੀ ਉਹਨਾਂ ਨੂੰ ਰਾਹਤ ਦੇਊਗਾ। ਸੋ ਕਹਿੰਦੇ ਵੀ ਇਹਦੇ ਨਾਲ ਬਹੁਤ ਜ਼ਿਆਦਾ
ਲੋਕਾਂ ਨੂੰ ਰਾਹਤ ਮਿਲੂਗੀ ਤੇ ਮੈਟ ਸਜ਼ਾਬੋ ਜਿਹੜੇ ਫੋਰਟ ਫਿਲਟਿੰਗ ਜਿਹੜੇ ਕਿ ਕੰਮ ਦੇ ਨੇ, ਸਿਟੀ ਦੇ ਟੌਪ ਬਜਟ ਐਨਾਲਿਸਟ ਨੇ, ਉਹਨਾਂ ਨੇ ਦੱਸਿਆ ਵੀ ਇਸ ਦੇ ਨਾਲ ਜੇਕਰ ਇਹ ਲੋਕਾਂ ਨੂੰ ਲਾਹਾ ਮਿਲਦਾ ਤਾਂ ਇਹਦੇ ਨਾਲ ਤਕਰੀਬਨ 90 ਮਿਲੀਅਨ ਦਾ ਜਿਹੜਾ ਲੋਕਾਂ ਨੂੰ ਉਹ ਫਾਇਦਾ ਮਿਲੂਗਾ 3 ਸਾਲਾਂ ਦੇ ਵਿੱਚ। ਇਹਨੂੰ 15-0 ਵੋਟ ਦੇ ਨਾਲ ਜਿਹੜਾ ਪਾਸ ਕਰ ਦਿੱਤਾ ਗਿਆ ਸੀ ਜਦੋਂ ਕੌਂਸਲ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ, ਤੇ ਇਹਦੇ ਬਾਰੇ ਪਹਿਲਾਂ ਵੀ ਡਰਾਫਟ ਜਿਹੜਾ ਤਿਆਰ ਕੀਤਾ ਗਿਆ ਸੀ ਤੇ ਇਹ ਕਹਿੰਦੇ ਵੀ ਜਿਹੜੇ ਵੀ ਨਵੇਂ ਹੋਮ ਓਨਰ ਹੋਣਗੇ ਜਾਂ ਜਿਹੜੇ ਜਿਨ੍ਹਾਂ ਦੇ ਘਰਾਂ ਨੂੰ ਅੱਗ ਲੱਗੀ ਸੀ, ਉਹ ਜਦੋਂ ਨਵਾਂ ਬਣਾਉਣਾ ਚਾਹਣਗੇ ਤਾਂ ਉਹਨਾਂ ਨੂੰ ਫਾਈਨੈਂਸ਼ੀਅਲੀ ਜਿਹੜੀ ਰਾਹਤ ਆ ਉਹ ਦਿੱਤੀ ਜਾਊਗੀ ਜੀ। ਅਮਰੀਕਾ ਦੀ ਇੱਕ ਬਹੁਤ ਹੀ ਮਸ਼ਹੂਰ ਐਕਟਰੈਸ ਹੈਗੀ ਆ ਐਲਨ ਡੀਜਨਰਸ। ਉਹ ਜਦੋਂ ਟਰੰਪ ਹੁਣੀ ਜਿੱਤ ਗਿਆ ਸੀ ਉਹ ਕਹਿੰਦੀ ਮੈਂ ਤਾਂ ਅਮਰੀਕਾ ਛੱਡ ਕੇ ਚਲੇ ਜਾਣਾ ਹੈ ਜੀ। ਤੇ ਉਹ ਹੁਣ ਵਾਪਸ ਉਸਨੇ ਕੈਲੀਫੋਰਨੀਆ ਦੇ ਵਿੱਚ $27 ਮਿਲੀਅਨ ਦਾ ਆਪਣਾ ਮੈਂਸ਼ਨ ਖਰੀਦਿਆ ਹੈਗਾ ਮੌਂਟੇਸੀਟੋ ਕਮਿਊਨਿਟੀ ਦੇ ਵਿੱਚ। ਤੇ ਨਾਲ ਉਹਦੀ ਵਾਈਫ ਜਿਹੜੀ ਪੋਰਟੀਆ ਡੇ ਰੋਸੀ ਹੈਗੀ ਆ। ਸੋ ਐਲਨ ਤੇ ਪੋਰਟੀਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਇੰਗਲੈਂਡ ਤੋਂ ਵਾਪਸ ਇੱਥੇ ਪਹੁੰਚ ਗਏ ਹੈਗੇ ਆ। ਕੈਲੀਫੋਰਨੀਆ ਦਾ ਵੈਦਰ ਤੇ ਹਾਰਸ ਸੀਨ ਜੋ ਆ ਉਹ ਕਿਤੇ ਵੀ ਨਹੀਂ ਹੈਗੇ, ਇਸ ਕਰਕੇ ਵਾਪਸ ਮੈਂ ਕੈਲੀਫੋਰਨੀਆ ਦੇ ਵਿੱਚ ਆ ਗਈ ਹੈਗੀ ਆ ਜੀ। ਅਗਲੀ ਜਿਹੜੀ ਖਬਰ ਆ ਉਹ ਇਸੇ ਤਰ੍ਹਾਂ ਜਿਹੜੇ ਕੈਨੇਡਾ ਦੇ ਵਿੱਚ ਆਪਾਂ ਜਿਹੜੀਆਂ ਗੱਲਾਂ ਬਾਤਾਂ ਕਰਦੇ ਹਾਂ ਕ੍ਰਾਈਮ ਦੇ ਵਧੇ ਮਾਮਲੇ ਦੇ ਵਿੱਚ, ਸਰੀ ਦੇ ਲੋਕਾਂ ਨੇ 500 ਲੋਕ ਹੈ ਜਿਨ੍ਹਾਂ ਨੇ ਐਮਰਜੈਂਸੀ ਅਸਲਾ ਲਾਇਸੈਂਸਾਂ ਦੀ ਮੰਗ ਕੀਤੀ ਹੈ। ਕੈਨੇਡਾ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਦੇ ਇੱਕ ਵਸਨੀਕ ਨੇ ਸ਼ਹਿਰ ਦੇ ਵਿੱਚ ਫਰੋਤੀ ਦੇ ਨਾਲ ਜਿਹੜੀ ਸੰਬੰਧਿਤ ਹਿੰਸਾ ਹੈ ਇਹਦੀ ਵੱਧਦੀ ਲਹਿਰ ਦੇ ਵਿਰੁੱਧ ਨਾਗਰਿਕਾਂ ਨੂੰ ਹਥਿਆਰਬੰਦ ਹੋਣ ਦੇ ਲਈ 500 ਬੰਦੂਕ ਲਾਇਸੈਂਸ ਜਲਦੀ ਜਾਰੀ ਕਰਨ ਦੀ ਮੰਗ ਕਰਕੇ ਵਿਵਾਦ ਛੇੜ ਦਿੱਤਾ ਹੈ। ਵਿਕਰਮ ਬਾਜਵਾ ਨੇ ਪ੍ਰੀਮੀਅਰ ਡੇਵਿਡ ਐਬੀ ਨੂੰ ਇੱਕ ਸਖਤ ਸ਼ਬਦਾਂ ਦੇ ਵਿੱਚ ਕਿਹਾ ਵੀ ਹੋਰ ਜਿਹੜੇ ਲੋਕ ਨੇ ਉਹ ਪ੍ਰਭਾਵਿਤ ਨਹੀਂ ਹੋ ਸਕਦੇ, ਇਸ ਕਰਕੇ ਪੋਸੈਸ਼ਨ ਐਂਡ ਐਕੁਜੀਸ਼ਨ ਲਾਇਸੈਂਸ ਜਿਹਨੂੰ PLA ਵੀ ਕਹਿ ਦਿੰਦੇ ਆ ਉਹਨੂੰ ਜਾਰੀ ਕੀਤਾ ਜਾਵੇ। ਤੇ ਇਹਨਾਂ ਸਥਿਤੀ ਕਹਿੰਦੇ ਵੀ ਇੰਨੀ ਗੰਭੀਰ ਹੋ ਚੁੱਕੀ ਹੈ ਵੀ ਲੋਕਾਂ ਨੂੰ ਹੁਣ ਖਤਰਿਆਂ ਦਾ ਟਾਕਰਾ ਕਰਨ ਦੇ ਲਈ ਜਿਹੜਾ ਉਹ ਇਹਨੂੰ ਲਿਆਉਣਾ ਹੀ ਪਊਗਾ। ਵਿਜੀਲੈਂਟੇ ਕਾਊਬॉय ਜਿਹਨੂੰ ਕਿ ਖੁਦ ਕਾਨੂੰਨ ਹੱਥ ਦੇ ਵਿੱਚ ਲੈਣ ਵਾਲੇ ਉਹ ਬਣਨਾ ਪਊਗਾ। ਬਾਜਵਾ ਦੇ ਹਵਾਲੇ ਦੇ ਨਾਲ ਇਹ ਗੱਲ ਕਹੀ ਗਈ ਹੈ ਕਿ ਪੱਕਾ ਵਿਸ਼ਵਾਸ ਆ ਉਹਨਾਂ ਨੂੰ ਵੀ ਇਸ ਹਿੰਸਾ ਦਾ ਜਵਾਬ ਦੇਣ ਦੇ ਲਈ ਸਾਨੂੰ ਵਿਜੀਲੈਂਟੇ ਕਾਊਬॉय ਬਣਨਾ ਪਊਗਾ ਤੇ ਡਰ ਦੇ ਸਾਏ ਹੇਠ ਰੋਜ਼ਾਨਾ ਜੀਵਨ ਦੀ ਇੱਕ ਭਿਆਨਕ ਜਿਹੜੀ ਤਸਵੀਰ ਆ ਉਹ ਪੇਸ਼ ਕਰਦਾ। ਉਹਨਾਂ ਨੇ ਦੱਸਿਆ ਵੀ ਉਹ ਆਪਣੇ ਪਰਿਵਾਰ ਦੀ ਜਿਹੜੀ ਟਰਾਂਸਪੋਰਟੇਸ਼ਨ ਆ ਉਹਨੂੰ ਵੀ ਸੀਮਿਤ ਕਰ ਦਿੱਤਾ ਹੈ। ਉਹ ਸਮਾਜਿਕ ਸਮਾਗਮਾਂ ਦੇ ਵਿੱਚ ਜਾਣੋਂ ਹਟ ਗਏ ਆ ਤੇ ਲਗਾਤਾਰ ਚਿੰਤਾ ਦੇ ਵਿੱਚ ਜਿਉਣ ਦੇ ਲਈ ਮਜਬੂਰ ਨੇ। ਉਹ ਕਹਿੰਦੇ ਵੀ ਜੇਕਰ ਮੈਨੂੰ ਕਿਸੇ ਨੇ ਕਿਹਾ ਵੀ $5 ਲੱਖ ਦੀ ਫਰੌਤੀ ਮੰਗੀ ਤਾਂ ਇੱਕ ਹਫ਼ਤੇ ਦੇ ਵਿੱਚ ਪੈਸੇ ਨਾ ਦਿੱਤੇ ਤਾਂ ਬੱਚਿਆਂ ਨੂੰ ਅਗਵਾ ਤੱਕ ਹੋਣ ਦੀਆਂ ਜਿਹੜੀਆਂ ਕਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ, ਤਾਂ ਮੈਂ ਕੀ ਆਪਣੇ ਬੱਚੇ ਨੂੰ ਕਹਾਂ ਵੀ ਉਹ ਸਕੂਲ ਨਾ ਜਾਵੇ ਜਾਂ ਆਪਣੀ ਪਤਨੀ ਨੂੰ ਕਹਾਂ ਵੀ ਉਹ ਸਟੋਰ ਤੇ ਨਾ ਜਾਵੇ, ਗਹਿਣੇ ਨਾ ਪਾਵੇ। ਸੋ ਕਹਿੰਦੇ ਵੀ ਹੁਣ ਤੱਕ 2026 ਦੇ ਵਿੱਚ ਇਕੱਲੇ ਇਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਉਹ ਰਹਿੰਦੇ ਨੇ ਤੇ ਇੱਥੇ 4 ਘਟਨਾਵਾਂ ਗੋਲੀਬਾਰੀ ਦੀਆਂ ਵਾਪਰ ਚੁੱਕੀਆਂ ਤੇ ਸਾਲ ਦੀ ਸ਼ੁਰੂਆਤ ਦੇ ਵਿੱਚ ਹੁਣ ਤੱਕ 34 ਫਰੌਤੀ ਦੇ ਮਾਮਲੇ ਜਿਹੜੇ ਨੇ ਉਹ ਦਰਜ ਹੋਏ ਨੇ। ਸੋ ਇਹ ਆਪਣੇ ਭਾਈਚਾਰੇ ਦੇ ਨਾਲ ਜੁੜੀ ਖਬਰ ਸੀ, ਇਸ ਕਰਕੇ ਤੁਹਾਡੇ ਸਾਰਿਆਂ ਦੇ ਨਾਲ ਇਹ ਸਾਂਝੀ ਕੀਤੀ ਆ। ਹੁਣ ਉੱਥੇ ਲੋਕ ਜਿਹੜੇ ਨੇ ਉਹ ਲਾਇਸੈਂਸ ਮੰਗਣ ਲੱਗ ਪਏ ਨੇ ਬੰਦੂਕਾਂ ਦਾ ਕਿ ਸਾਨੂੰ ਵੀ ਜਿਹੜਾ ਤੁਸੀਂ ਹਥਿਆਰਬੰਦ ਕਰੋ ਤਾਂ ਜੋ ਅਸੀਂ ਫਰੌਤੀ ਵਾਲਿਆਂ ਦੇ ਨਾਲ ਸਿੱਝ ਸਕੀਏ ਜੀ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ 27 ਐਮਾਜ਼ੋਨ ਦੇ ਆਫਿਸਰਸ ਜੋ ਆ ਉਹ ਹੰਡਰਡਸ ਆਫ ਬੇ ਏਰੀਆ ਵਰਕਰਸ ਨੂੰ ਲੇ ਆਫ ਕਰਨ ਜਾ ਰਹੇ ਹੈਗੇ ਆ। ਪਹਿਲਾਂ ਜੋ ਜਨਵਰੀ ਮਹੀਨੇ ਦੇ ਵਿੱਚ ਐਮਾਜ਼ੋਨ ਨੇ ਅਕਤੂਬਰ ਮਹੀਨੇ 'ਚ ਐਮਾਜ਼ੋਨ ਨੇ 14,000 ਲੋਕਾਂ ਦੀ ਲੇ ਆਫ ਕੀਤੀ ਸੀ। ਉਸ ਤੋਂ ਬਾਅਦ ਜਨਵਰੀ 28 ਨੂੰ 16,000 ਹੋਰ ਲੋਕ ਜੋ ਆ ਉਹ ਲੇ ਆਫ ਕਰ ਦਿੱਤੇ ਹੈਗੇ ਆ, ਜਿਹਦੇ ਵਿੱਚੋਂ 1000 ਤੋਂ ਵੱਧ ਜਿਹੜੇ ਕਾਰਪੋਰੇਟ ਵਰਕਰਸ ਆ ਉਹ ਆਪਣੀਆਂ ਜੌਬਸ ਲੂਜ਼ ਕਰ ਗਏ ਹੈਗੇ। 27 ਦੇ ਕਰੀਬ ਵੱਖ-ਵੱਖ ਕੈਲੀਫੋਰਨੀਆ ਦੇ ਆਫਿਸਰਸ ਜਿੱਥੋਂ ਵਰਕਰਸ ਦੀ ਛੁੱਟੀ ਕੀਤੀ ਜਾ ਰਹੀ ਹੈਗੀ ਆ, ਜਿਨ੍ਹਾਂ ਚੋਂ 2 ਸਾਈਟ ਇੱਕ ਸੈਨ ਫਰਾਂਸਿਸਕੋ ਦੇ ਵਿੱਚ ਹੈਗਾ ਜਿੱਥੋਂ 103 ਲੇ ਆਫ ਹੋਏ ਆ। 11 ਹੋਰ ਬੇ ਏਰੀਏ ਦੇ ਵਿੱਚ ਆਫਿਸਰਸ ਹੈਗੇ ਆ ਜਿੱਥੋਂ 666 ਤੋਂ ਵੱਧ ਲੋਕ ਲੇ ਆਫ ਹੋਏ ਹੈਗੇ ਆ। ਸੈਂਡੀਗੋ, ਸੈਂਟਾ ਮੋਨਿਕਾ ਉਹਨਾਂ ਏਰੀਆ ਦੇ ਵਿੱਚ ਵੀ ਲੇ ਆਫ ਹੋਈ ਹੈਗੀ ਆ। ਸੌਫਟਵੇਅਰ ਡਿਵੈਲਪਮੈਂਟ ਇੰਜੀਨੀਅਰਸ ਬਹੁਤ ਜ਼ਿਆਦਾ ਹਿੱਟ ਹੋਏ ਆ, ਖਾਸ ਕਰਕੇ AI ਆਉਣ ਦੇ ਨਾਲ। ਬੈਥ ਗੈਲੈਟੀ ਜੋ ਐਮਾਜ਼ੋਨ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆ, ਉਹਨਾਂ ਨੇ ਇਹ ਕਿਹਾ ਆ ਵੀ EMPLOYEES ਨੂੰ ਮੈਮੋ ਸੈਂਡ ਕਰ ਦਿੱਤੇ ਗਏ ਆ ਵੀ ਜਿਨ੍ਹਾਂ ਦੀ ਲੇ ਆਫ ਹੋਣੀ ਹੈਗੀ ਆ। ਉਹਨਾਂ ਨੇ 16,000 ਦੇ ਕਰੀਬ ਨੰਬਰ ਦੱਸੇ ਹੈਗੇ ਆ। ਮੈਜੋਰਟੀ 'ਚ ਇਹਨਾਂ 'ਚ H1B ਵਰਕਰਸ ਹੈਗੇ ਆ ਤੇ ਜੇ ਉਹ ਹੁਣ ਲੇ ਆਫ ਹੁੰਦੇ ਆ ਤੇ ਉਹਨਾਂ ਨੂੰ 90 ਦਿਨਾਂ ਦੇ ਵਿੱਚ ਹੋਰ ਕੰਪਨੀ 'ਚ ਕੰਮ ਲੱਭਣਾ ਪਊਗਾ, ਜੋ ਕਿ ਅੱਜ ਕੱਲ੍ਹ ਬਹੁਤ ਹਾਰਡ ਹੈ, ਕਿਤੇ ਵੀ ਹਾਇਰਿੰਗ ਨਹੀਂ ਹੋ ਰਹੀ। ਤੇ ਜੇ ਉਹ ਆਪਣਾ ਜੌਬ ਨਹੀਂ ਲੱਭ ਸਕਦੇ ਤੇ ਉਹਨਾਂ ਨੂੰ ਵਾਪਸ ਇੰਡੀਆ ਜਾਣਾ ਪੈਣਾ ਆ। ਸੋ ਉਹ ਲੋਕ ਵੀ ਬਹੁਤ ਸਾਰੇ ਅਪਸੈਟ ਆ ਜਿਨ੍ਹਾਂ ਦੇ ਨਿਆਣੇ ਸਕੂਲਾਂ 'ਚ ਪੜ੍ਹਦੇ ਹੈਗੇ ਆ, ਕਿਸੇ ਦੀ ਵਾਈਫ ਕੰਮ ਕਰਦੀ ਹੈਗੀ ਆ। ਸੋ ਕਾਫੀ ਵੱਡੀ ਜਿਹੜੀ ਪ੍ਰੋਬਲਮ ਆ ਟੈਕਨੋਲੋਜੀ ਇੰਡਸਟਰੀ ਦੇ ਵਿੱਚ ਲੇ ਆਫ ਨੂੰ ਲੈ ਕੇ ਹੋ ਗਈ ਆ। ਇੱਕ ਵਰਕਰ ਕਹਿੰਦਾ ਵੀ ਮੈਨੂੰ ਤਾਂ 2 ਲੱਖ ਦੀ ਮੇਰੀ ਜੌਬ ਸੀ, ਮੈਂ ਲੇ ਆਫ ਹੋ ਗਿਆ, ਹੁਣ ਮੈਂ ਕੀ ਕਰੂੰਗਾ। YouTube ਅਕਾਊਂਟ ਦੇ ਉੱਤੇ ਉਹਨਾਂ ਨੇ ਇਹ ਪਾਇਆ ਹੈਗਾ। ਸੋ ਕੰਪਨੀ ਨੇ ਇਹ ਵੀ ਕਿਹਾ, ਐਮਾਜ਼ੋਨ ਨੇ, ਉਹ 23 ਦੇ ਕਰੀਬ ਜਿਹੜੇ ਉਹਨਾਂ ਦੇ
ਸਟੋਰ ਉਹਨੇ ਖੋਲ੍ਹੇ ਸੀ ਕੈਲੀਫੋਰਨੀਆ ਦੇ, ਉਹ ਵੀ ਬੰਦ ਕਰਨ ਜਾ ਰਹੇ ਹੈਗੇ ਆ। ਹੋਲ ਫੂਡ ਮਾਰਕੀਟ ਲੋਕੇਸ਼ਨਸ ਦੇ ਉੱਤੇ ਇਹਨਾਂ ਦੇ ਸਟੋਰ ਸੀਗੇ। ਕੈਲੀਫੋਰਨੀਆ ਦੇ ਵਿੱਚ 3800 ਤੋਂ ਵੱਧ ਟੋਟਲ ਲੋਕ ਜੋ ਆ ਉਹ ਲੇ ਆਫ ਹੋਣਗੇ। ਸੋ ਟੋਟਲ ਜਿਹੜੀ ਆ 30,000 ਤੋਂ ਵੱਧ ਲੋਕਾਂ ਨੂੰ ਲੇ ਆਫ ਕੀਤਾ ਗਿਆ ਹੈਗਾ। ਜੀ, ਅਗਲੀ ਖਬਰ ਜਿਹੜੀ ਆ ਫ੍ਰੈਜ਼ਨੋ ਤੋਂ ਆ ਰਹੀ ਹੈ। ਫ੍ਰੈਜ਼ਨੋ ਦੇ ਵਿੱਚ ਇੱਕ 19 ਸਾਲਾ ਬੰਦੇ ਦੇ ਕਤਲ ਦੇ ਮਾਮਲੇ ਦੇ ਵਿੱਚ ਹੁਣ 2 ਜਣਿਆਂ ਨੂੰ ਜਿਹੜਾ ਉਹ ਅਰੈਸਟ ਕੀਤਾ ਗਿਆ, ਗ੍ਰਿਫਤਾਰ ਕੀਤਾ ਗਿਆ। ਪੁਲਿਸ ਦੇ ਦੱਸਣ ਦੇ ਮੁਤਾਬਕ ਇਹ ਫ੍ਰੈਜ਼ਨੋ ਦਾ ਜਿਹੜਾ ਪਹਿਲਾ ਹੋਮਿਸਾਈਡ ਆ 2026 ਦਾ, ਤੇ ਇਸ ਦੇ ਵਿੱਚ ਦੱਸਿਆ ਗਿਆ ਕਿ 19 ਸਾਲਾ ਜਿਹੜਾ ਜੋਏ ਰੋਡਰਿਗਜ਼ ਆ ਉਹਨੂੰ ਪਿਛਲੇ ਮਹੀਨੇ ਦੇ ਵਿੱਚ ਜਿਹੜਾ ਗੋਲੀਆਂ ਮਾਰ ਦਿੱਤੀਆਂ ਗਈਆਂ ਸੀ। ਇਸ ਮਾਮਲੇ ਦੇ ਵਿੱਚ 21 ਸਾਲਾ ਜਿਹੜਾ ਇਸਾਈ ਮੋਬੀਅਲ ਤੇ 19 ਸਾਲਾਂ ਦਾ ਗੈਵਿਨ ਵੈਸਕੁਆਜ਼ ਆ ਜਿਹੜਾ ਉਹਨਾਂ ਨੂੰ ਕਸਟਡੀ ਦੇ ਵਿੱਚ ਲਿਆ ਗਿਆ ਤੇ ਹੁਣ ਉਹਨਾਂ ਨੂੰ ਬੁੱਕ ਕਰ ਦਿੱਤਾ ਗਿਆ ਫ੍ਰੈਜ਼ਨੋ ਕਾਉਂਟੀ ਜੇਲ੍ਹ ਦੇ ਵਿੱਚ ਮਰਡਰ ਚਾਰਜਸ ਦੇ ਨਾਲ। ਤੇ ਇਹ ਜਿਹੜੀ ਵਾਰਦਾਤ ਵਾਪਰੀ ਸੀ ਉਹ ਸਟ੍ਰਿਪ ਮਾਲ ਤੇ ਡਕੋਤਾ ਦੇ ਵਿੱਚ ਵਾਪਰੀ ਸੀ, ਹਿਊਜ ਐਵੀਨਿਊਜ਼ ਦੇ ਇਲਾਕਿਆਂ ਦੇ ਵਿੱਚ 9 ਵਜੇ ਰਾਤ ਨੂੰ 24 ਜਨਵਰੀ ਦੀ ਗੱਲ ਆ ਜਦੋਂ ਇਹ ਵਾਪਰੀ ਸੀ। ਇਨਵੈਸਟੀਗੇਟਰਸ ਦੱਸਦੇ ਨੇ ਕਿ ਜਦੋਂ ਇਹਦੀ ਜਾਂਚ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਵੀ ਇਹਨਾਂ ਨੇ ਜਿਹੜਾ 2 ਬੰਦਿਆਂ ਨੇ ਉਹਨੂੰ ਨਿਸ਼ਾਨਾ ਲਾਇਆ ਤੇ ਉਸ ਤੋਂ ਬਾਅਦ ਉਹਨੂੰ ਜਦੋਂ ਕਾਫੀ ਗੋਲੀਆਂ ਲੱਗੀਆਂ ਹੋਈਆਂ ਸਨ, 19 ਸਾਲਾਂ ਦਾ ਉਹ ਨੌਜਵਾਨ ਸੀ, ਉਹ ਜ਼ਖਮਾਂ ਦੀ ਤਾਬ ਨਾਲ ਝੱਲਦਾ ਹੋਇਆ ਉਹਦੇ ਜਿਹੜਾ ਦਮ ਤੋੜ ਗਿਆ। ਉਸ ਤੋਂ ਬਾਅਦ ਉਹਨੂੰ ਜਿਹੜਾ ਜਦੋਂ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਉੱਥੇ ਉਹਨੂੰ ਜਿਹੜਾ ਜਾਣ ਤੋਂ ਪਹਿਲਾਂ ਹੀ ਉਹਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀਗਾ। ਤੇ 9 ਦਿਨ ਰਹਿੰਦੇ ਸੀ ਉਹਦੇ 20ਵੇਂ ਬਰਥਡੇ ਦੇ ਵਿੱਚ, 19 ਸਾਲਾਂ ਦਾ ਉਹ ਸੀਗਾ, 20ਵਾਂ ਜਿਹੜਾ ਜਨਮ ਦਿਨ ਸੀ ਉਹਦਾ ਆਉਣਾ ਸੀਗਾ। ਤੇ ਇਹਨਾਂ ਦੇ ਆਪਸੀ ਕੋਈ ਜਿਹੜੀ ਗੱਲਬਾਤ ਹੋਈ ਆ ਜਾਂ ਇਹਨਾਂ ਦਾ ਪਹਿਲਾਂ ਕੋਈ ਸੰਬੰਧ ਸੀਗਾ ਜਾਂ ਇਸ ਮਾਮਲੇ ਦੇ ਵਿੱਚ ਕਿਉਂ ਇਹਨਾਂ ਅਲੜਾਂ ਨੇ ਇਹੋ ਜਿਹਾ ਜਿਹੜਾ ਕਦਮ ਆ ਉਹ ਚੁੱਕਿਆ, ਇਹਦੇ ਬਾਰੇ ਜਿਹੜੀ ਪੁਲਿਸ ਆ ਉਹ ਹਲੇ ਜਾਂਚ ਕਰ ਰਹੀ ਹੈ। ਜੀ, ਅਗਲੀ ਖਬਰ ਵੱਲ ਚਲੀਏ। ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ ਏਜੰਟਸ ਜੋ ਆ ਉਹ ਕੈਲੀਫੋਰਨੀਆ ਦੇ ਬੇ ਏਰੀਏ ਦੇ ਵਿੱਚ ਜਦੋਂ ਸੁਪਰ ਬਾਲ ਦੀ ਹੁਣ ਗੇਮ ਹੋਣੀ ਆ ਉੱਥੇ ਹੋਣਗੇ। ਹਾਲਾਂਕਿ ਉਹਨਾਂ ਦਾ ਵਿਰੋਧ ਕਾਫੀ ਹੋ ਰਿਹਾ ਹੈ, ਪਰ ਹੁਣ ਇਹ ਖਬਰ ਆ ਰਹੀ ਹੈ ਵੀ ਉਹ ਕਿਸੇ ਤਰ੍ਹਾਂ ਦਾ ਆਪਰੇਸ਼ਨ ਨਹੀਂ ਕਰਨਗੇ, ਸਿਰਫ ਉਹ ਖੜੇ ਰਹਿਣਗੇ ਜਾਂ ਵਾਚ ਕਰਨਗੇ। ਸੋ ਸੁਪਰ ਬਾਲ ਦੀ 18 ਮਹੀਨਿਆਂ ਤੋਂ ਜੋ ਪਲਾਨਿੰਗ ਚੱਲ ਰਹੀ ਹੈਗੀ ਆ, ਬਹੁਤ ਵੱਡੀ ਗੇਮ ਹੁੰਦੀ ਆ। ਸੋ ਲੋਕ ਦੂਰੋਂ ਦੂਰੋਂ ਇੱਥੇ ਆਉਂਦੇ ਹੈਗੇ ਆ ਗੇਮ ਦੇਖਣ ਦੇ ਲਈ। ਪਰ ਕਿਉਂਕਿ ਆਈਸ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਜਿਹੜੀ ਰਿਫਟ ਆ ਉਹ ਚੱਲ ਰਹੀ ਆ ਪ੍ਰੋਟੈਸਟਰਸ ਦੇ ਵਿੱਚ ਤੇ ਆਈਸ ਦੇ ਵਿੱਚ। ਕਹਿੰਦੇ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਹ ਕਿਹਾ ਵੀ ਅਸੀਂ ਸਿਰਫ ਸਿਕਿਉਰਿਟੀ ਦਾ ਜਿਹੜਾ ਅਰੇਂਜਮੈਂਟ ਆ ਉਹ ਕਰ ਰਹੇ ਆ, 20 ਸਾਲਾਂ ਤੋਂ ਕਰ ਰਹੇ ਹੈਗੇ ਆ। ਤੇ ਸਾਡੀਆਂ ਜਿਹੜੀਆਂ ਆ 20 ਤੋਂ ਵੱਧ ਡਿਪਾਰਟਮੈਂਟਸ ਹੈਗੀਆਂ ਜੋ ਵਰਕਆਊਟ ਕਰਦੀਆਂ ਹੈਗੀਆਂ। ਪਰ ਆਈਸ ਇਨਫੋਰਸਮੈਂਟ ਐਕਟੀਵਿਟੀ ਜਿਹੜੀ ਆ ਉਹ ਕਿਸੇ ਤਰ੍ਹਾਂ ਦੀ ਵੀ ਨਹੀਂ ਹੋਊਗੀ। ਲੋਕਲ ਲਾ ਇਨਫੋਰਸਮੈਂਟ ਜਿਨ੍ਹਾਂ ਦੇ ਵਿੱਚ ਪੁਲਿਸ ਡਿਪਾਰਟਮੈਂਟਸ ਹੈਗੀਆਂ ਸੈਂਟਾ ਕਲਾਰਾ, ਸੈਨ ਫਰਾਂਸਿਸਕੋ, ਸੈਨ ਹੋਜ਼ੇ, ਤੇ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਵੀ ਅਸੀਂ ਹੀ ਸਾਰਾ ਕੁਝ ਜੋ ਆ ਉਹ ਹੈਂਡਲ ਕਰਾਂਗੇ। ਜੀ, ਅਗਲੀ ਵੀ ਜਿਹੜੀ ਖਬਰ ਆ ਉਹ ਫ੍ਰੈਜ਼ਨੋ ਤੋਂ ਹੀ ਆ ਰਹੀ ਹੈ। ਫ੍ਰੈਜ਼ਨੋ ਦੇ ਵਿੱਚ ਫ੍ਰੈਜ਼ਨੋ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਸੈਂਕੜੇ ਵਿਦਿਆਰਥੀਆਂ ਨੇ ਕਲਾਸਾਂ ਤੋਂ ਵਾਕਆਊਟ ਕੀਤਾ। ਕਾਰਨ ਇਹ ਹੈ ਕਿ ਜਿਹੜੇ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਜਿਹੜੀਆਂ ਇਮੀਗ੍ਰੇਸ਼ਨ ਨੀਤੀਆਂ ਨੇ ਉਹਨਾਂ ਦੇ ਵਿਰੁੱਧ ਤੇ ਜਿਹੜੀਆਂ ਆਈਸ ਦੀਆਂ ਕਾਰਵਾਈਆਂ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਇਹ ਜਿਹੜਾ ਰੋਸ ਮੁਜ਼ਾਹਰਾ ਇਹ ਕੀਤਾ ਗਿਆ। ਲਗਾਤਾਰ 3 ਦਿਨ ਜਿਹੜਾ ਇਹ ਕੀਤਾ ਗਿਆ। ਐਡੀਸਨ ਹਾਈ ਸਕੂਲ ਦੇ ਪ੍ਰਿੰਸੀਪਲ JL ਮਨੋਜ ਨੇ ਦੱਸਿਆ ਵੀ ਮਾਪਿਆਂ ਨੂੰ ਇੱਕ ਈਮੇਲ ਇਸ ਬਾਬਤ ਭੇਜੀ ਸੀ ਤੇ ਦੱਸਿਆ ਗਿਆ ਸੀਗਾ ਕਿ ਜਿਹੜੇ ਬੱਚੇ ਆ ਉਹ ਸਕੂਲ ਨੂੰ ਇਹ ਜਾਣਕਾਰੀ ਮਿਲੀ ਹੈ ਕਿ ਜਿਹੜੇ ਵਿਦਿਆਰਥੀ ਆ, ਸਟੂਡੈਂਟ ਆ, ਉਹ ਆਈਸ ਦਾ ਵਿਰੋਧ ਕਰਨ ਦੇ ਲਈ ਵਾਕਆਊਟ ਕਰਨਗੇ। ਸੋ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਸਵੇਰੇ 10:30 ਵਜੇ ਤੋਂ ਬਾਅਦ ਹੀ ਕੈਂਪਸ ਦੇ ਵਿੱਚੋਂ ਬਾਹਰ ਨਿਕਲਣੇ ਸ਼ੁਰੂ ਹੋ ਗਏ ਸੀ। ਬੁਲਟ ਹਾਈ ਸਕੂਲ ਦੇ ਜਿਹੜੇ ਲਗਭਗ 200 ਵਿਦਿਆਰਥੀ ਫਿਗ ਗਾਰਡਨ ਵਿਲੇਜ ਦੇ ਵਿੱਚੋਂ ਲੰਘਦੇ ਹੋਏ ਤੇ ਸ਼ੌ ਤੋਂ ਇਸ ਤੋਂ ਬਾਅਦ ਫੈਸ਼ਨ ਫੇਅਰ ਮਾਲ ਤੱਕ ਉਹਨਾਂ ਨੇ ਬੈਨਰ ਫੜ ਕੇ ਤੇ ਆਈਸ ਦੇ ਅਗੇਂਸਟ ਜਿਹੜਾ ਪ੍ਰੋਟੈਸਟ ਕੀਤਾ। ਐਡੀਸਨ ਹਾਈ ਸਕੂਲ ਦੇ ਇੱਕ ਜਿਹੜੇ ਕਲਾਸ ਦੇ ਬੱਚੇ ਸਨ ਉਹਨਾਂ ਨੇ ਫ੍ਰੈਜ਼ਨੋ ਸਿਟੀ ਹਾਲ ਤੱਕ ਪੈਦਲ ਚੱਲ ਕੇ ਇੱਕ ਰੋਸ ਮੁਜ਼ਾਹਰਾ ਕੀਤਾ। ਮਨੋਜ ਨੇ ਆਪਣੀ ਈਮੇਲ ਦੇ ਵਿੱਚ ਕਿਹਾ ਵੀ ਜਿੰਨਾ ਬੱਸਾਂ ਜ਼ਿਲ੍ਹਾ ਬੱਸਾਂ ਜਿਹੜੀਆਂ ਨੇ ਜਿਹੜੀਆਂ ਟਰਾਂਸਪੋਰਟੇਸ਼ਨ ਦਾ ਜਿਹੜਾ ਸਾਰਾ ਕੰਮ ਸਾਂਭਦੀਆਂ ਨੇ ਉਹ ਜਿਹੜੀਆਂ ਕਲਾਸਾਂ ਦੇ ਵਿੱਚ ਇਹਨਾਂ ਬੱਚਿਆਂ ਨੂੰ ਦੁਬਾਰਾ ਲੈ ਜਾਂਦੀਆਂ ਨੇ ਜਿੱਥੇ ਵੀ ਇਹ ਪ੍ਰੋਟੈਸਟ ਖਤਮ ਕਰਦੇ ਆ। ਸੋ ਫ੍ਰੈਜ਼ਨੋ ਯੂਨੀਫਾਈਡ ਦਾ ਕਹਿਣਾ ਹੈ ਵੀ ਵਿਦਿਆਰਥੀਆਂ ਨੂੰ ਕੈਂਪਸ ਦੇ ਵਿੱਚ ਛੱਡਣ ਜਾਂ ਕਲਾਸ ਮਿਸ ਕਰਨ ਦੇ ਲਈ ਉਹ ਉਤਸ਼ਾਹਿਤ ਨਹੀਂ ਕਰਦੇ ਤੇ ਨਾ ਹੀ ਉਹ ਕਹਿੰਦੇ ਆ ਵੀ ਜਿਹੜਾ ਅਸੀਂ ਕਿਸੇ ਦੇ ਵਿਚਾਰ ਪ੍ਰਗਟਾਵੇ ਨੂੰ ਜਿਹੜਾ ਉਹਨੂੰ ਬੰਦਿਸ਼ ਕਰ ਦਈਏ ਜਾਂ ਕਿਸੇ ਤਰੀਕੇ ਨਾਲ ਉਹਦੇ ਤੇ ਜਿਹੜਾ ਉਹ ਕਿਸੇ ਵੀ ਤਰੀਕੇ ਦੀ ਕਾਰਵਾਈ ਪਾ ਦਈਏ। ਸੋ ਕਹਿੰਦੇ ਵੀ ਅਸੀਂ ਪੇਰੈਂਟਸ ਨੂੰ ਇਸ ਬਾਬਤ ਜਿਹੜਾ ਉਹ ਜ਼ਰੂਰ ਸੂਚਿਤ ਕਰ ਦਿੱਤਾ। ਪੇਰੈਂਟਸ ਨੂੰ ਈਮੇਲਸ ਵੀ ਕੀਤੀਆਂ ਗਈਆਂ ਨੇ ਤੇ ਉਹਨਾਂ ਨੂੰ ਦੱਸਿਆ ਗਿਆ ਕਿ ਜਿਹੜੇ ਬੱਚੇ ਨੇ ਉਹ ਅੱਜ ਕੱਲ੍ਹ ਰੋਸ ਮੁਜ਼ਾਹਰਿਆਂ ਦੇ ਵਿੱਚ ਹਿੱਸਾ ਲੈ ਰਹੇ ਨੇ ਤੇ ਅਸੀਂ ਇਸ ਮਾਮਲੇ ਦੇ ਵਿੱਚ ਕੁਝ ਵੀ ਜਿਹੜਾ ਉਹ ਨਹੀਂ ਕਰ ਸਕਦੇ। ਪਰ ਜਿੱਥੇ ਸਾਨੂੰ ਪਤਾ ਹੁੰਦਾ ਵੀ ਇੱਥੇ ਇਹਨਾਂ ਨੇ ਸਮਾਪਤੀ ਕਰਤੀ ਹੈ ਉੱਥੋਂ ਫਿਰ ਜਿਹੜੀਆਂ ਬੱਸਾਂ ਨੇ ਉਹ ਜ਼ਰੂਰ ਲੈ ਜਾਂਦੀਆਂ ਨੇ। ਸੋ ਆਪਾਂ ਨੂੰ ਪਤਾ ਹੀ ਹੈ ਵੀ ਫ੍ਰੈਜ਼ਨੋ ਦੇ ਵਿੱਚ ਲੰਘੇ ਹਫ਼ਤੇ ਦੇ ਵਿੱਚ ਜਦੋਂ ਮਿਨੀਐਪਲਿਸ ਦੇ ਵਿੱਚ ਆਈਸ ਦੇ ਜਿਹੜੇ ਸਰਗਰਮੀਆਂ ਸੀ ਉਹ ਖਾਸੀਆਂ ਵਧੀਆਂ ਸਨ ਤਾਂ ਉਦੋਂ ਕਈਆਂ ਥਾਵਾਂ ਦੇ ਉੱਤੇ ਖਾਸ ਕਰਕੇ ਕਲਿੰਟਨ ਤੇ ਬਲੈਕਸਟੋਨ ਦੇ ਇਲਾਕਿਆਂ ਦੇ ਵਿੱਚ
ਤੇ ਮੇਪਲ ਤੇ ਛੇਪੜ ਦੇ ਇਲਾਕਿਆਂ ਦੇ ਵਿੱਚ ਤੇ ਉਸ ਤੋਂ ਬਾਅਦ ਕੁਝ ਹੋਰ ਇਲਾਕੇ ਜਿਹੜੇ ਨੇ ਉਹਨਾਂ ਇਲਾਕਿਆਂ ਦੇ ਵਿੱਚ ਆਈਸ ਦੀਆਂ ਜਿਹੜੀਆਂ ਸਰਗਰਮੀਆਂ ਸੀ ਉਹ ਦੇਖੀਆਂ ਗਈਆਂ ਸੀ। ਹੁਣ ਆਈਸ ਦੇ ਵਿਰੁੱਧ ਜਿਹੜੇ ਇਹ ਸਕੂਲੀ ਬੱਚੇ ਹੈ ਫ੍ਰੈਜ਼ਨੋ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ, ਇਹਨਾਂ ਨੇ ਰੋਸ ਮੁਜ਼ਾਹਰੇ ਕੀਤੇ ਨੇ। ਜੀ, ਅਗਲੀ ਖਬਰ ਵੱਲ ਚਲੀਏ, ਜਿਹੜੀ AFL-CIO ਇੱਕ ਯੂਨੀਅਨ ਆ, EMPLOYEES ਦੀ ਬਹੁਤ ਵੱਡੀ ਯੂਨੀਅਨ ਆ, ਜਿਨ੍ਹਾਂ ਦੇ 2.3 ਮਿਲੀਅਨ ਮੈਂਬਰਸ ਆ, 23 ਲੱਖ ਮੈਂਬਰ ਹੈਗੇ ਆ। ਉਹਨਾਂ ਨੇ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੂੰ ਇਹ ਕਿਹਾ ਵੀ ਜੇ ਤੂੰ ਪ੍ਰੈਜ਼ੀਡੈਂਟ ਲਈ ਖੜਨਾ ਆ, ਪ੍ਰੈਜ਼ੀਡੈਂਟ ਦੇ ਜੇ ਤੁਸੀਂ ਕੈਂਡੀਡੇਟ ਆ, ਤੇ ਤੁਹਾਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਜੋ ਜੌਬਾਂ ਦੇ ਉੱਤੇ, ਨੌਕਰੀਆਂ ਦੇ ਉੱਤੇ ਇੰਪੈਕਟ ਹੋਣਾ ਆ, ਉਹ ਐਡਰੈਸ ਕਰਨਾ ਪਊਗਾ। ਕਿਉਂਕਿ ਜੇ ਜੌਬਸ ਨਾ ਰਹੀਆਂ ਤੇ ਲੋਕ ਫਿਰ ਕੀ ਕਰੂਗੇ, ਤੇ ਯੂਨੀਅਨ ਜਿਹੜੀਆਂ ਆ ਉਹ ਫਿਰ ਕੀ ਕਰਨਗੀਆਂ। ਸੋ ਮੋਸਟ ਪ੍ਰੋਬਬਲੀ ਉਹ ਐਂਡੋਰਸ ਤਾਂ ਕਰਨਗੇ ਇਹਨੂੰ ਹੀ, ਗੈਬਨ ਨਿਊਸਮ ਨੂੰ, ਪਰ ਇਹ ਕੰਡੀਸ਼ਨ ਜ਼ਰੂਰ ਆ, ਜੇ ਯੂਨੀਅਨਸ ਆ ਉਹਨਾਂ ਨੇ ਗੈਬਨ ਨਿਊਸਮ ਦੇ ਅੱਗੇ ਰੱਖ ਦਿੱਤੀ ਹੈਗੀ ਆ। ਜੀ, ਸੋ ਬਿਲਕੁਲ ਗੈਵਿਨ ਨਿਊਸਮ ਦੇ ਬਾਰੇ ਆਪਾਂ ਪਹਿਲਾਂ ਤੋਂ ਚਰਚਾ ਕਰ ਰਹੇ ਹਾਂ ਵੀ ਉਹਨਾਂ ਦੇ ਜਿਹੜੇ ਇਰਾਦੇ ਨੇ ਉਹ ਤਾਂ ਹੈਗੇ ਹੀ ਨੇ। ਕੈਲੀਫੋਰਨੀਆ ਤਾਂ ਛੱਡੋ, ਦੂਜੇ ਸੂਬਿਆਂ ਦੇ ਵਿੱਚ ਉਹ ਖਾਸਾ ਜਿਹੜਾ ਅੱਜ ਕੱਲ੍ਹ ਸਰਗਰਮ ਨਜ਼ਰ ਆਉਂਦੇ ਨੇ ਤੇ ਉੱਥੇ ਐਡਾਂ ਉੱਡਾਂ ਚਲਾ ਕੇ ਤੇ ਖਾਸਾ ਜਿਹੜਾ ਪੈਸਾ ਉੱਥੇ ਲਾ ਰਹੇ ਨੇ। ਰਾਸ਼ਟਰਪਤੀ ਬਣਨ ਦੇ ਸੁਪਨੇ ਜ਼ਰੂਰ ਨੇ। ਇਹ ਦੇਖਦੇ ਹਾਂ ਕਿ ਜਿਹੜੀਆਂ ਇਮੀਗ੍ਰੇਸ਼ਨ ਰੇਟਸ ਨੇ ਇਹਨਾਂ ਨੂੰ ਲਾਹਾ ਦਿੰਦੀਆਂ ਨੇ ਜਾਂ ਇਹਨਾਂ ਦੀ ਕੰਪੇਨ ਤੇ ਕੋਈ ਹੋਰ ਜਿਹੜਾ ਅਸਰ ਆ, ਜਿਹੜਾ ਇਹਨਾਂ ਦਾ ਕਾਰਜਕਾਲ ਆ ਉਹ ਕੋਈ ਇਹਨਾਂ ਦੀ ਕੰਪੇਨ ਤੇ ਅਸਰ ਪਾਉਂਦਾ ਹੈ। ਸੋ ਖਬਰਾਂ ਦਾ ਸਮਾਂ ਹਰਜੋਤ ਸਿੰਘ ਖਾਲਸਾ ਜੀ ਆਪਣਾ ਸਮਾਪਤੀ ਵਾਲਾ ਜੀ, ਤੇ ਜਾਂਦੇ ਜਾਂਦੇ ਕਰੰਸੀ ਬਾਰੇ ਤੇ ਸ਼ੇਅਰ ਮਾਰਕੀਟ ਬਾਰੇ ਜ਼ਰੂਰ ਜਾਣਕਾਰੀ ਦਿੰਦੇ ਚੱਲ ਗਏ ਜੀ। ਬਿਲਕੁਲ, ਦੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਅੱਜ ਡਾਓ ਜੋਨ ਇੰਡਸਟਰੀਅਲ ਥੋੜਾ ਜਿਹਾ ਅੱਪ ਗਿਆ 0.53%, ਕਲੋਜ਼ ਹੋਇਆ 49,501.30 ਦੇ ਉੱਤੇ। S&P ਇੰਡੈਕਸ 500 ਜੋ ਆ ਉਹ ਡਾਊਨ ਗਿਆ 0.51% ਤੇ ਕਲੋਜ਼ ਹੋਇਆ 6882.72 ਦੇ ਉੱਤੇ। ਨੈਸਡੈਕ ਜੋ ਆ ਉਹ ਵੀ ਡਾਊਨ ਗਿਆ 1.51% ਤੇ ਕਲੋਜ਼ ਹੋਇਆ 22,904.58 ਦੇ ਉੱਤੇ। ਜੀ, ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ 1 ਡਾਲਰ ਤੇ 37 ਸੈਂਟ ਦੇ ਬਰਾਬਰ, ਇੰਡੀਆ ਦੇ 90 ਰੁਪਏ ਤੇ 43 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ 279 ਰੁਪਏ ਤੇ 75 ਪੈਸਿਆਂ ਦੇ ਬਰਾਬਰ ਰਹੀ ਹੈ ਜੀ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ, ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।